ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਉਹਨਾਂ ਦੇ ਨਾਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਖਬਰਾਂ ਤੇ ਚਰਚਾ ਤੇ ਕਰਦੇ ਹਾਂ। ਪ੍ਰੋਗਰਾਮ 'ਚ ਉਹਨਾਂ ਨੂੰ ਸ਼ਾਮਲ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਕਰਦੇ ਹਾਂ ਹੁਣ ਖਬਰਾਂ ਤੇ ਚਰਚਾ। ਸਭ ਤੋਂ ਪਹਿਲੀ ਖਬਰ ਤੇ ਮਿੰਟੂ ਜੀ ਜੇਕਰ ਆਪਾਂ ਚੱਲੀਏ ਤਾਂ ਸਪੈਸ਼ਲ ਇਜਲਾਸ ਅੱਜ ਸੀਗਾ ਪੰਜਾਬ ਵਿਧਾਨ ਸਭਾ ਦਾ, ਜਿੱਥੇ ਬਹੁਤ ਸਾਰੀ ਆਸ ਸੀ ਕਿ ਅੱਜ ਕਈ ਤਰ੍ਹਾਂ ਦੇ ਬਿੱਲ ਲਿਆਂਦੇ ਜਾ ਸਕਦੇ ਨੇ। ਬੇਅਦਬੀ ਨੂੰ ਲੈ ਕੇ, ਪਾਣੀਆਂ ਨੂੰ ਲੈ ਕੇ ਗੱਲ ਹੋਣੀ ਹੈ ਤੇ ਗੱਲ ਹੋਈ ਵੀ ਹੈ। ਪਰ ਇਸੇ ਦੇ ਨਾਲ ਜਿਹੜੀ ਗੱਲ ਦੀ ਕੱਲ ਆਲੋਚਨਾ ਹੋ ਰਹੀ ਸੀ ਕਿ ਪਹਿਲੇ ਦਿਨ ਸਿਰਫ 11 ਮਿੰਟਾਂ ਦੇ ਵਿੱਚ ਕਾਰਵਾਈ ਸੋਧ ਕੇ ਘਰੋਂ ਘਰੀ ਹੋ ਗਏ, ਤਾਂ ਪਰ ਅੱਜ ਸ਼ਾਇਦ ਇਸੇ ਗੱਲ ਨੇ ਅਸਰ ਕੀਤਾ ਤੇ ਵਾਧਾ ਕਰ ਦਿੱਤਾ ਗਿਆ। ਸੈਸ਼ਨ ਦੇ ਵਿੱਚ ਇਜਲਾਸ ਨੂੰ ਲੰਬਾ ਕੀਤਾ ਗਿਆ, 15 ਤੱਕ ਦਾ ਕੀਤਾ ਗਿਆ ਤੇ ਹੁਣ ਅੱਜ ਜੇਕਰ ਇਸ ਨੂੰ ਵਧਾਇਆ ਗਿਆ ਤਾਂ ਇਸ ਨੂੰ ਕਿਵੇਂ ਲਿਆ ਜਾਵੇ ਜੀ? ਪਾਇਓ ਜਰਾ ਚਾਨਣਾ ਇਸ ਸਾਰੀ ਕਾਰਵਾਈ ਤੇ। ਬਿਲਕੁਲ ਗੁਰਪ੍ਰੀਤ ਜੀ, ਜਿਹੜੀ ਗੱਲ ਤੁਸੀਂ ਕਹੀ ਆ ਮੈਂ ਇਹਦੇ ਨਾਲ 101% ਸਹਿਮਤ ਹਾਂ ਕਿ ਤੁਹਾਡੇ ਵਰਗੇ ਪੱਤਰਕਾਰਾਂ, ਸੁਹਿਰਦ ਬੁੱਧੀਜੀਵੀ ਜਾਂ ਆਮ ਲੋਕਾਂ ਦੀ ਆਵਾਜ਼ ਦਾ ਅਸਰ ਹੋਇਆ ਵਾ ਕਿ ਸੈਸ਼ਨ ਵਧਾਉਣਾ ਪਿਆ ਤੇ ਇਸ ਕਦਮ ਨੂੰ ਆਪਾਂ ਸ਼ਲਾਘਾਯੋਗ ਹੀ ਕਵਾਂਗੇ। ਠੀਕ ਕੀਤਾ। ਵੈਸੇ ਤੇ ਆਪਾਂ ਜੇ ਵੇਖੀਏ 2 ਦਿਨ ਵਧਾ ਦਿੱਤਾ, ਯਾਨੀ ਸ਼ਨੀ ਐਤਵਾਰ ਆਫ ਆ ਗਿਆ ਤੇ ਅੱਗੇ ਸੋਮਵਾਰ ਮੰਗਲਵਾਰ ਤੱਕ ਦਾ ਐਕਸਟੈਂਡ ਟਾਈਮ ਆ ਗਿਆ। ਅੱਜ ਦਾ ਦਿਨ ਜ਼ਿਆਦਾਤਰ ਜੇ ਦੇਖੀਏ ਤੇ ਮੇਣੋ ਮੇਣੀ ਕੁਝ ਵਾਹਿਯਾਤ ਟਿੱਪਣੀਆਂ, ਜਦੋਂ ਮੈਂ ਵਾਹਿਯਾਤ ਟਿੱਪਣੀਆਂ ਆਖਾਂਗਾ ਕਿਤੇ ਵੀ ਸਦਨ ਦੇ ਵਿੱਚ, ਹਾਊਸ ਦੇ ਵਿੱਚ, ਤਾਂ ਉਹਦੇ ਚ ਸਾਰਿਆਂ ਨੂੰ ਸ਼ਾਮਲ ਕਰ ਲੈਣਾ ਜਿੰਨੇ ਵੀ ਦਲ ਆ ਜੀ, ਸਿਵਾਏ ਭਾਜਪਾ ਤੇ ਅਕਾਲੀ। ਅੱਜ ਕੱਲ ਦੋਵੇਂ ਖਾਲੀ ਖਾਲੀ। ਇੱਕ ਉਧਰੋਂ ਹੈ, ਕਹਿ ਲਓ ਕਿ ਇੱਕ ਉਧਰੋਂ ਹੈ ਤੇ ਜਿਹੜਾ ਉਧਰੋਂ ਹੈ ਉਹ ਬੋਲਦਾ ਨਹੀਂ, ਤੇ ਜਿਹੜਾ ਉਧਰੋਂ ਹੈ ਉਹ ਆਪਦੇ ਵੱਲੋਂ ਨਹੀਂ ਬੋਲਦਾ। ਇਹ ਤੁਸੀਂ ਆਪੋ ਆਪਣੇ ਹਿਸਾਬ ਨਾਲ ਹੁਣ ਸੈੱਟ ਕਰ ਲੈਣਾ ਕਿ ਕਿਹਦੀ ਕਿਹਦੀ ਗੱਲ ਕਰ। ਉਧਰੋਂ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਤੇ ਜਿਹੜੀ ਸੱਤਾਧਾਰੀ ਧਿਰ ਆ, ਇਹਨਾਂ ਵਾਸਤੇ ਮੈਂ ਸ਼ਬਦ ਇਸਤੇਮਾਲ ਕਰਦਾ ਕਿ ਕੋਈ ਕਹਿੰਦਾ ਕਿ ਬਾਜਵਾ ਉੱਠਦਾ ਬਹੁਤ ਆ, ਇਹਦੀ ਕੁਰਸੀ ਤੇ ਫੈਵੀਕੋਲ ਲਾ ਦਿਓ। ਤੇ ਕੁਰਸੀ ਤੇ ਆਪਾਂ ਬਹਿੰਦੇ ਕਿਵੇਂ ਤੁਹਾਨੂੰ ਪਤਾ ਹੀ ਆ। ਕਿੱਡੀ ਇਹ ਭੱਦੀ ਟਿੱਪਣੀ ਬਣ ਜਾਂਦੀ ਹੈ ਨਾ। ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਆਪਾਂ ਇੱਕ ਇਸ ਨੂੰ ਬੇਹੁਦਾ ਟਿੱਪਣੀ ਨਹੀਂ, ਭੱਦੀ ਟਿੱਪਣੀ ਵੀ ਕਵਾਂਗੇ। ਜੀ ਜੀ। ਤਾਂ ਬਾਜਵਾ ਸਾਹਿਬ ਕਹਿੰਦੇ ਆ ਕਿ ਤੁਸੀਂ ਸਟੇਜ ਨਾ ਬਣਾਓ ਹਾਊਸ ਨੂੰ। ਉਹ ਕਹਿੰਦੇ ਕਿ ਤੁਸੀਂ ਵੀ ਕਲਾਕਾਰ ਹੋ, ਦੱਸੋ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਦੀਆਂ ਮਤਲਬ ਕਿ ਆਖੇ ਜੀ ਮੈਂ ਤੁਹਾਨੂੰ ਜਿੰਦਰਾ ਚਾਬੀ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਨਿਕਲ ਨਾ ਦਿਓ ਬਾਹਰ, ਵੀ ਉਹ ਮੱਝਾਂ ਗਾਵਾਂ ਨੇ। ਇਹ ਵੀ ਤੇ ਆਜ਼ਾਦੀ ਹੈ ਨਾ, ਕਿਸੇ ਦੀ ਵਾਕਆਊਟ ਕਰਨਾ ਚਾਹਵੇ ਤੇ ਕੋਈ ਕਰ ਸਕਦਾ। ਹਾਂਜੀ ਬਿਲਕੁਲ। ਹੱਦ ਉਦੋਂ ਹੋ ਗਈ ਗੁਰਪ੍ਰੀਤ ਜੀ ਜਦੋਂ ਬੜੇ ਇੱਕ ਸਿਆਣੇ ਸਮਝੇ ਜਾਂਦੇ ਅਮਨ ਅਰੋੜਾ ਵਰਗੇ ਨੇਤਾ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਤੇ ਮੇਰੇ ਪਰਿਵਾਰ ਨੇ ਇਸ ਕਰਕੇ ਕਾਂਗਰਸ ਛੱਡੀ ਆ। ਕਿਉਂ? ਕਿਉਂਕਿ ਇਹਨਾਂ ਦੀ ਕਰਤੂਤਾਂ ਉਹੋ ਜਿਹੀਆਂ ਸੀ। ਕਰਤੂਤਾ ਸ਼ਬਦ ਐਕਸਪੰਜ ਕਰਨਾ ਪਿਆ ਕਿ ਤੁਸੀਂ ਕਰਤੂਤਾ ਨਹੀਂ ਕਹਿ ਸਕਦੇ। 2 ਵਾਰ ਐਕਸਪੰਜ ਕੀਤਾ ਗਿਆ ਜੀ। ਜਦ ਕਿ ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਇਹਨਾਂ ਦੀ ਹਿਸਟਰੀ ਤੋਂ ਵਾਕਫ ਕਰਾ ਦੇਵਾਂ। ਇਹ ਅਮਨ ਅਰੋੜਾ ਤਾਂ ਭੁੱਲ ਗਏ ਜੀ। ਇਹਨਾਂ ਦੇ ਪਿਤਾ ਸਨ ਬਾਬੂ ਭਗਵਾਨ ਦਾਸ ਅਰੋੜਾ। ਉਹਨਾਂ ਨੂੰ ਕਾਂਗਰਸ ਨੇ ਬੜਾ ਮਾਨ ਸਨਮਾਨ ਦਿੱਤਾ, ਉਹ ਜਿੱਤੇ ਵੀ ਜੀ, ਢੀਂਡਸਾ ਨੂੰ ਹਰਾ ਕੇ। ਬਾ ਕਮਾਲ ਜਿੱਤ ਸੀਗੀ ਉਹ। ਫਿਰ
ਚਲੋ ਉਹਨਾਂ ਦੀ ਡੈਥ ਹੋ ਗਈ ਤੇ ਗਾਂ ਟਿਕਟ ਇਹਨਾਂ ਦੀ ਭੈਣ ਨੂੰ ਮਿਲੀ ਸੀ, ਜੀ ਅਮਨ ਨੂੰ। ਉਹ ਹਾਰ ਗਈ ਜੀ। ਤੇ ਦੋਸ਼ ਲੱਗਾ ਅਮਨ ਤੇ ਕਿ ਇਹਨੇ ਹਰਵਾਤੀ, ਕਿ ਕਿਤੇ ਮੇਰਾ ਜੀਜਾ ਸਥਾਪਿਤ ਨਾ ਹੋ ਜੇ ਸੱਤਾ 'ਚ ਜੀ ਜਾਂ ਸਰਕਾਰ 'ਚ। ਤੇ ਸੱਤ ਵਾਲੀ ਚੋਣ ਸੀ ਜਿਹੜੀ, ਉਹਦੇ 'ਚ ਫਿਰ ਕਾਂਗਰਸ ਨੇ ਟਿਕਟ ਦਿੱਤੀ ਅਮਨ ਨੂੰ, ਜੀ ਭੈਣ ਦੀ ਬਜਾਏ ਭਰਾ ਨੂੰ। ਫਿਰ ਸਾਲੇ ਨੇ ਹਰਵਾਤਾ, ਜੀ। ਬਦਲਾ ਬਰਾਬਰ ਲੈ ਲਿਆ, ਦੀਪੇ ਨੇ ਹਰਾਤਾ। ਠੀਕ ਹੈ ਜੀ। 2 ਚੋਣਾਂ ਤੁਸੀਂ ਹਾਰ ਗਏ ਤੇ 12 ਦੇ ਵਿੱਚ ਫਿਰ ਅਮਨ ਅਰੋੜਾ ਨੂੰ ਟਿਕਟ ਦਿੱਤੀ ਗਈ। 3 ਚੋਣਾਂ ਕਾਂਗਰਸ ਨੇ ਕਰਤੂਤ ਇਹ ਕੀਤੀ ਕਿ ਤੁਹਾਨੂੰ ਲਗਾਤਾਰ ਹੈਟ੍ਰਿਕ ਮਰਵਾਈ ਹਾਰਦੀ। ਜੀ। ਤਾਂ ਦੇਖੋ ਜਿਹੜਾ ਬੰਦਾ, ਜਿਹੜਾ ਰਾਜਨੇਤਾ ਅੱਜ ਠੀਕ ਆ, ਉਹ ਇੱਕ ਮੁਕਾਮ ਤੇ ਨੇ ਕਿ ਮੁੜ ਕੇ ਉਹਨਾਂ ਨੇ ਪਿੱਛਾ ਭੌਂ ਕੇ ਨਹੀਂ ਵੇਖਿਆ। 17 ਤੇ 22 ਦੀ ਰਿਕਾਰਡ ਤੋੜ ਜਿੱਤ ਆ ਉਹਨਾਂ ਦੀ। ਪਰ ਜਿਸ ਪਾਰਟੀ ਨੇ ਇਹਨਾਂ ਨੂੰ ਇੰਨਾ ਕੁਝ ਦਿੱਤਾ, ਉਹਨਾਂ ਪਾਰਟੀ ਨੂੰ ਹੀ ਇਹ ਕਹਿ ਦੇਣਾ ਕਿ ਇਹਨਾਂ ਦੀਆਂ ਕਰਤੂਤਾਂ, ਇਹ ਕਮਾਲ ਦਾ ਵੈਸੇ ਵਿਸ਼ਾ। ਚਲੋ ਠੀਕ ਹੈ, ਆਪਾਂ ਬੇਲੋੜਾ ਜਿਹਾ ਸ਼ੋਅ ਲਿਆ, ਪਰ ਮੈਂ ਇਹਦੇ ਵਿੱਚ ਇਹ ਗੱਲ ਨੋਟ ਕੀਤੀ। ਖੈਰ, ਹੁਣ ਆਪਾਂ ਕਾਰਵਾਈ ਤੇ ਆਈਏ। ਜਿਵੇਂ ਮੈਂ ਤੁਹਾਨੂੰ ਦੱਸਿਆ, ਅੱਜ ਨਾ ਇੱਕ ਚੀਜ਼ ਤੇ ਜਿਹੜਾ CISF ਨੂੰ ਹਟਾਉਣ ਤੇ ਮਤਾ ਲਿਆਂਦਾ ਗਿਆ, ਚਲੋ ਸਰਬਸਹਿਮਤੀ ਨਾਲ ਉਹ ਪਾਸ ਹੋ ਗਿਆ। ਤੁਸੀਂ ਉਹਦੇ 'ਚ ਇੱਕ ਗੱਲ ਸ਼ਾਇਦ ਨੋਟ ਕੀਤੀ ਹੋਊਗੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਚਨਚੇਤੀ ਟਾਈਮ ਦੇ ਦਿੱਤਾ। ਜੀ ਜੀ। ਖਹਿਰਾ ਸਾਹਿਬ ਕੁਝ ਬੋਲਣਾ ਚਾਹੁੰਦੇ ਹੋ ਕਹਿੰਦੇ? ਹਾਂਜੀ, ਉਹ ਤੇ ਹੈਰਾਨ ਰਹਿ ਗਏ। ਉਹ ਜਿਵੇਂ ਗੀਤ ਆਇਆ ਨਹੀਂ, ਅੱਜ ਤੈਨੂੰ ਕਿਵੇਂ ਅਚਾਨਕ ਆ ਗਈ ਸਾਡੀ ਯਾਦ ਗਰੀਬਾਂ ਦੀ। ਤੇ ਫਿਰ ਜਦੋਂ ਖਹਿਰਾ ਸਾਹਿਬ ਨੂੰ ਮੌਕਾ ਮਿਲ ਗਿਆ ਤਾਂ ਉਹਨਾਂ ਨੇ ਐਨਕਾਊਂਟਰ ਤੇ ਸ਼ਾਇਦ ਕੋਈ ਲੈਂਡ ਪੂਲਿੰਗ, ਮੇਰੇ ਖਿਆਲ ਦੇ ਨਾਲ ਇਹਦਾ ਮਸਲਾ ਚੁੱਕ ਲਿਆ ਜੀ ਜੀ। ਸ਼ਾਇਦ। ਤਾਂ ਉਹਨਾਂ ਨੇ ਕਿਹਾ ਕਿ ਪਾਣੀ ਤੇ ਇਹਦੇ ਤੇ ਬੋਲੋ, ਤੇ ਉਹ ਫਿਰ ਬਹਿ ਗਏ, ਉਹਨਾਂ ਨੂੰ ਬਿਠਾ ਦਿੱਤਾ ਗਿਆ। ਤਾਂ ਇਹ ਮੇਰੇ ਲਈ ਬੜਾ ਸਰਪ੍ਰਾਈਜ਼ਿੰਗ ਸੀਗਾ ਗੁਰਪ੍ਰੀਤ ਜੀ, ਕਿ ਖਹਿਰਾ ਵਰਗੇ ਸੁਹਿਰਦ ਨੇਤਾ ਕੋਲ ਇੱਕ ਟਾਈਮ ਸੀ ਕਿ ਉਹ ਇਸ ਮੁੱਦੇ ਤੇ ਵੀ ਅੱਛੇ ਤਰੀਕੇ ਨਾਲ ਬੋਲ ਸਕਦੇ ਸੀ। ਅੱਛਾ, ਇੱਕ ਮੈਂ ਮਾਫੀ ਮੰਗ ਲਵਾਂ ਦਰਸ਼ਕਾਂ ਤੋਂ ਕਿ ਇਹ ਨਾ ਸਮਝੋ ਕਿ ਕੁਝ ਐਸਾ ਵੈਸਾ ਹੋ ਗਿਆ ਕਿ ਗਲਾ ਮੇਰਾ ਬਹਿ ਗਿਆ, ਗਲ ਬਹਿ ਗਿਆ ਜੀ। ਤੁਹਾਨੂੰ ਪਤਾ ਗਰਮੀਆਂ 'ਚ ਠੰਡਾ ਠੰਡਾ ਪਾਣੀ ਪੀਤਾ ਜਾਂਦਾ। ਤਾਂ ਖੈਰ ਦੱਸਣਾ ਵੀ ਪੈਂਦਾ ਨਾ, ਬੈਕਗ੍ਰਾਉਂਡ ਉਹੋ ਜਿਹਾ। ਅਗਲਾ ਕਹਿੰਦਾ ਗਰਗਾ ਕਿਵੇਂ ਬੈਠੀਆਂ। ਜੀ ਜੀ। ਅੱਛਾ, ਗੱਲ ਇਹ ਹੈ ਕਿ ਸੋਮਵਾਰ ਤੱਕ ਹਾਊਸ ਜਿਹੜਾ ਚੁੱਕਿਆ ਗਿਆ ਹੈ ਤੇ ਅੱਜ ਜਿਹੜੀ ਕਾਰਵਾਈ ਹੋਈ ਆ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਕਿ CISF ਦੀ ਨਿਯੁਕਤੀ ਤੇ ਉਹਦੇ ਤੇ ਤਾਂ ਮਤਾ ਪਾਸ ਹੋ ਹੀ ਗਿਆ। ਫਿਰ ਪਸ਼ੂ ਕਰੂਰਤਾ ਜਿਹੜਾ ਐਕਟ ਆ ਉਹਦੇ 'ਚ ਬਿੱਲ ਲਿਆਂਦਾ ਇਹਨਾਂ ਨੇ, ਜਿਹੜਾ ਉਹ ਸਰਬਸੰਮਤੀ ਨਾਲ ਪਾਸ ਹੋ ਗਿਆ। ਇਹਦੇ ਵਿੱਚ ਮਤਲਬ ਕਿ ਸ਼ਾਇਦ ਬਲਦਾਂ ਦੀ ਜਿਹੜੀ ਦੌੜ ਆ ਉਹ ਖੋਲੀ ਜਾਏਗੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਅੱਜ ਇੱਕ ਸ਼ਾਇਦ ਹੋਰ ਵੀ ਬਿੱਲ ਲਿਆਂਦਾ ਗਿਆ ਜਿਹੜਾ ਯੂਨੀਵਰਸਿਟੀਆਂ ਦੇ ਨਾਲ ਜੁੜਦਾ ਸੀ। 2 ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ। ਇਹ ਇੱਕ ਝੰਜੇੜੀ ਵੀ ਆ, ਜਿਵੇਂ ਤੁਹਾਨੂੰ ਯਾਦ ਹੋਣਾ ਝੰਜੇੜੀ ਦੀ ਜ਼ਮੀਨ ਦਾ ਵੀ ਰੌਲਾ ਪਿਆ ਸੀਗਾ ਜੀ, ਬਹੁਤ ਜ਼ਿਆਦਾ। ਤਾਂ ਇਹ ਉਹੀ ਝੰਜੇੜੀ ਆ। ਇੱਥੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਬਣਨੀ ਸੀ, ਇਸੇ ਕਰਕੇ ਸਰਕਾਰੀ ਜ਼ਮੀਨ ਨੂੰ ਪੈ ਰਹੇ ਸੀ ਟੁੱਟ ਟੁੱਟ ਕੇ। ਤੇ ਬਾਕੀ ਸਿੰਗਲਾ ਸਾਹਿਬ ਨੂੰ ਕਲੀਨ ਚਿੱਟ ਦੇਣ ਦਾ ਮਾਮਲਾ ਵੀ ਉੱਠਿਆ, ਬਾਜਵਾ ਸਾਹਿਬ ਨੇ ਉਠਾਇਆ। ਤੇ ਇਸ ਤੇ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਮਾਨ ਸਾਹਿਬ ਕਹਿ ਚੁੱਕੇ ਆ ਕਿ ਆਵਾਜ਼ ਮਿਸਮੈਚ ਸੀਗੀ। ਤਾਂ ਕੁਝ ਹੋਰ ਵੀ ਮੁੱਦੇ ਜਿਹੜੇ ਆ ਉਹ ਉੱਠੇ ਆ। ਤਾਂ ਕੁੱਲ ਮਿਲਾ ਕੇ ਹੁਣ ਸੋਮਵਾਰ ਤੋਂ ਜਿਹੜੀਆਂ ਚੀਜ਼ਾਂ ਲਈ ਆਪਾਂ ਉਡੀਕ ਕਰ ਰਹੇ ਹਾਂ, ਬੇਅਦਬੀ ਜਾਂ ਲਾਅ ਐਂਡ ਆਰਡਰ, ਇਹਨਾਂ ਚੀਜ਼ਾਂ ਤੇ ਆਪਾਂ ਨੂੰ ਇੱਕ ਬਹਿਸ ਜਿਹੜੀ ਹੈ ਸ਼ਾਇਦ ਵੇਖਣ ਨੂੰ ਮਿਲ ਜਾਵੇ। ਜੀ। ਸੋ ਵੇਖਦੇ ਹਾਂ। ਪਰ ਅੱਗੇ ਜੇਕਰ ਚੱਲੀਏ ਤਾਂ ਆਪਾਂ ਕੱਲ ਵੀ ਦੇਖਿਆ ਸੀ ਕਿ ਮੁੱਖ ਮੰਤਰੀ ਸਾਹਿਬ ਕਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲੈ ਰਹੇ ਸੀ। ਅੱਜ ਫੇਰ ਉਹਨਾਂ ਨੇ ਤਕਰੀਬਨ ਡਾਇਲੋਗ ਡਿਲੀਵਰੀ ਉਹੋ ਜਿਹੀ ਸੀ, ਸਕ੍ਰਿਪਟ ਸਾਰੀ ਉਹੋ ਹੀ ਸੀ ਤੇ ਵਿਧਾਨ ਸਭਾ ਦੇ ਵਿੱਚ ਵੀ ਨਿਸ਼ਾਨਾ ਬਿੰਨਿਆ। ਕਹਿੰਦੇ ਜਿਸ ਦੇਸ਼ ਦੀ ਆਜ਼ਾਦੀ 9500 ਦੇ ਕਰੀਬ ਹੁੰਦੀ ਹੈ, ਉੱਥੇ ਦਾ ਸਰਵਉੱਚ ਸਨਮਾਨ ਲੈਣ ਪਹੁੰਚ ਜਾਂਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ। ਤੇ ਕਹਿੰਦੇ ਇੰਨੇ ਕੁ ਤਾਂ ਸਾਡੇ ਇੱਥੇ JCB ਦੇਖਣ ਨੂੰ ਖੜ ਜਾਂਦੇ ਨੇ। ਪਾਇਓ ਜਰਾ ਚਾਨਣਾ, ਬਾਕੀ ਕੀ ਗੱਲ ਕੰਮ ਦੀ ਹੈ ਇਹਦੇ ਵਿੱਚੋਂ। ਦੇਖੋ, ਮੁੱਖ ਮੰਤਰੀ ਸਾਹਿਬ ਦੀ ਇਸ ਟਿੱਪਣੀ ਦਾ ਤੁਹਾਨੂੰ ਪਤਾ ਨਾ, ਕੇਂਦਰ ਨੇ ਲਿਖਤੀ ਵਿਰੋਧ ਕੀਤਾ ਹੈ ਕਿ ਇਹ ਬਿਲਕੁਲ ਕਹਿ ਲਓ ਗੈਰ ਜ਼ਿੰਮੇਵਾਰ ਬਿਆਨਬਾਜ਼ੀ ਕਰ ਰਹੇ ਨੇ। ਠੀਕ ਹੈ ਜੀ। ਤਾਂ ਵਿਦੇਸ਼ ਮੰਤਰਾਲੇ ਨੇ ਖੁਦ ਇਸ ਨੂੰ ਗੈਰ ਜ਼ਿੰਮੇਵਾਰਾਨਾ ਤੇ ਨਖੇਤੀਜਨਕ ਕਰਾਰ ਦਿੱਤਾ ਹੈ। ਜੀ ਜੀ। ਤਾਂ ਅੱਜ ਫਿਰ ਇਹਨਾਂ ਨੇ ਕਿਹਾ ਕਿ ਕੀ
ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਦਾ ਹੱਕ ਨਹੀਂ ਕਿ ਉਹ ਕਿਹਨਾਂ ਦੇਸ਼ਾਂ ਦੇ ਵਿੱਚ ਜਾ ਰਹੇ ਆ ਤੇ ਦੇਸ਼ ਦੀ ਫੋਰਨ ਪਾਲਿਸੀ ਕੀ ਹੈ ਜਾਣਨ ਦਾ ਜਨਤਾ ਨੂੰ ਅਧਿਕਾਰ ਹੈ। ਅੱਗੇ ਸੀਐਮ ਜੀ ਸਾਹਿਬ ਕਹਿੰਦੇ ਆ ਕਿ ਗੱਲਾਂ ਚੰਦਰਯਾਨ ਦੀਆਂ ਕਰਦੇ ਆ, ਲੇਕਿਨ ਸੀਵਰੇਜ ਦੇ ਢੱਕਣ ਪੂਰੇ ਨਹੀਂ ਹੋ ਰਹੇ, ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰਦੇ ਆ, ਪਰ ਸਾਨੂੰ ਬੁਲਾਉਂਦੇ ਨਹੀਂ। ਦਲਜੀਤ ਦੀ ਫਿਲਮ ਦੀ ਸ਼ੂਟਿੰਗ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਪਹਿਲਾਂ ਦੀ ਸੀ, ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਸੀ, ਹੁਣ ਫਿਲਮ ਨਹੀਂ ਲੱਗਣ ਦੇ ਰਹੇ। ਕਦੇ ਅਸੀਂ ਸਾਨੂੰ ਸਰਦਾਰ ਜੀ ਕਹਿੰਦੇ, ਯਾਨੀ ਕਦੇ ਅਸੀਂ ਸਰਦਾਰ, ਕਦੇ ਅਸੀਂ ਗਦਾਰ, ਜਦ ਕਿ ਖੁਦ ਪੀਐਮ ਸਾਹਿਬ ਬਿਰਿਆਨੀ ਛਕਣ ਪਾਕਿਸਤਾਨ ਚਲੇ ਜਾਂਦੇ ਨੇ ਜੀ। ਜੀ ਤੇ ਇਸ ਤੋਂ ਬਾਅਦ ਵਿਧਾਨ ਸਭਾ ਤੋਂ ਬਾਹਰ ਆ ਕੇ ਇਹਨਾਂ ਨੇ ਇੱਕ ਟਿੱਪਣੀ ਅਮਿਤ ਸ਼ਾਹ ਤੇ ਕੀਤੀ ਤੇ ਤੜੀ ਭਰ ਕਿਹਾ ਕਿ ਗੁਜਰਾਤ ਦੇ ਜੀ ਵਿੱਚ ਇਹ ਕਾਨੂੰਨ ਹੈ। ਤਾਂ ਜੀ ਉਧਰ ਜੇ ਆਪਾਂ ਦੇਖੀਏ, ਪਹਿਲਾਂ ਤਾਂ 3 ਪੁਆਇੰਟਾਂ ਦੇ ਵਿੱਚ ਆਪਾਂ ਮਾਮਲਾ ਸਮਝਾ ਦਈਏ ਕਿ ਕੈਬਨਿਟ ਦੀ ਮੀਟਿੰਗ ਹੋਈ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਟਿੱਪਣੀ ਜਿਹੜੀ ਤੁਸੀਂ ਗੱਲ ਕੀਤੀ, ਫਿਰ ਵਿਦੇਸ਼ ਮੰਤਰਾਲੇ ਨੇ ਕਹਿ ਲਓ ਕਿ ਇਹਦਾ ਵਿਰੋਧ ਕੀਤਾ, ਤੇ ਅੱਜ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਾਨ ਸਾਹਿਬ ਨੇ, ਕਿਉਂਕਿ ਮਾਨ ਸਾਹਿਬ ਨੂੰ ਸੁਰਖੀਆਂ ਮਿਲ ਰਹੀਆਂ ਨੇ, ਤਾਂ ਮਾਨ ਜੀ ਸਾਹਿਬ ਨੇ ਫਿਰ ਅੱਜ ਰੇਖ ਚ ਮੇਖ ਕਹਿੰਦੇ ਕਿ ਠੋਕਦੀ ਆ। ਪਰ ਇਹਨਾਂ ਮਾਮਲਿਆਂ ਤੇ ਮੇਰੇ ਖਿਆਲ ਦੇ ਨਾਲ ਦੇਖੋ, ਮੈਨੂੰ ਐਵੇਂ ਲੱਗਦਾ ਕਿ ਜਿਵੇਂ ਮਾਨ ਸਾਹਿਬ ਨਾ ਕੇਜਰੀਵਾਲ ਨੂੰ ਹੁਣ ਅੜਾਉਣਾ ਚਾਹੁੰਦੇ ਆ, ਪਤਾ ਨਹੀਂ ਕਿਉਂ। ਤੁਸੀਂ ਮੈਂ ਉਹ ਗੱਲ ਫੜੀ ਸੀਗੀ ਤੇ ਉਸ ਤੋਂ ਬਾਅਦ ਖਬਰਾਂ ਵੀ ਬਣੀਆਂ, ਰੀਲਾਂ ਵੀ ਬਣੀਆਂ ਉਸ ਚੀਜ਼ ਤੇ ਕਿ ਜਿਸ ਦਿਨ ਬੁੱਕ ਰਿਲੀਜ਼ਿੰਗ ਸੀ ਤਾਂ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਲਿਖੀ ਸਵਰਾਜ ਕਿਤਾਬ ਦੇ 111 ਨੰਬਰ ਪੰਨੇ ਨੇ, ਕਿਉਂਕਿ ਉਹ ਮੈਂ ਪੜ੍ਹੀ ਸੀਗੀ, ਸਾਰਾ ਮੈਨੂੰ ਯਾਦ ਸੀਗਾ, ਤੇ ਉਹ 111 ਜਿਹੜੀ ਕਿ ਗ੍ਰਾਮ ਸਭਾ ਸੁਪਰੀਮ ਅਧਿਆਇ ਦੇ ਹੇਠ ਸੀ ਸਾਰੀ ਕਹਾਣੀ, ਤਾਂ ਉਹਦੇ ਤੇ ਅਰਵਿੰਦ ਕੇਜਰੀਵਾਲ ਨੂੰ ਨਿਰਉੱਤਰ ਕਰ ਦਿੱਤਾ, ਉਹਨਾਂ ਦਾ ਚਿਹਰਾ ਹੀ ਉਤਰ ਗਿਆ ਸੀਗਾ। ਜੀ ਤਾਂ ਉਸ ਤੋਂ ਬਾਅਦ ਇਹ ਲਗਾਤਾਰ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਹੋਰਾਂ ਤੇ ਜਿਸ ਤਰ੍ਹਾਂ ਹਮਲਾਵਰ ਹੋਇਆ, ਮੈਨੂੰ ਲੱਗਦਾ ਕਿ ਜਿਹੜੀ ਸੌਖ ਦੇਣੀ ਚਾਹ ਰਹੇ ਨੇ ਉਹ ਇਹਨਾਂ ਨੂੰ ਕਿ ਤੁਸੀਂ ਬਿਹਾਰ 'ਚ ਜਾ ਕੇ ਵੋਟਾਂ ਖਰਾਬ ਕਰੋ ਤੇ ਪੰਜਾਬ ਦੇ ਵਿੱਚ ਮੌਜ ਕਰੋ, ਇਸ ਗੱਲ ਤੋਂ ਕਿਤੇ ਨਾ ਕਿਤੇ ਮਾਨ ਸਾਹਿਬ ਨਾਰਾਜ਼ ਹੋ ਗਏ ਨੇ ਭਾਜਪਾ ਨਾਲ ਵੀ ਕਿ ਭਾਈ ਤੁਸੀਂ ਇਹ ਕੀ ਕਰ ਰਹੇ ਹੋ। ਤਾਂ ਇਹਨਾਂ ਦੀ ਕਿਉਂਕਿ ਮੋਦੀ ਸਾਹਿਬ ਨਾਲ, ਸ਼ਾਹ ਸਾਹਿਬ ਨਾਲ ਠੀਕ ਹੈ, ਮਾਨ ਸਾਹਿਬ ਦੀ ਵੀ, तो इस करके मैनू ये लग रहा है ना बयानों दे विच मैनू ये चीज़ नज़र आ रही है। खैर ਇਹਦੇ ਤੇ ਜਿਹੜੇ ਭਾਜਪਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜਾਖੜ ਸਾਹਿਬ, ਉਹ ਹੁਣ ਸਿੱਧੇ ਹੋ ਗਏ। ਉਹ ਕਹਿੰਦੇ ਆ ਕਿ ਪਹਿਲਾਂ ਸ਼ਰਾਬ ਦੀ ਬਦਬੂ ਆਉਂਦੀ ਸੀ, ਭਗਵੰਤ ਮਾਨ ਕੋਲ ਸ਼ਿਕਾਇਤ ਹੋਈ ਪਾਰਲੀਮੈਂਟ ਦੇ ਵਿੱਚ ਜਦੋਂ ਸੀਗੇ, ਤੇ ਹੁਣ ਇਹਨਾਂ ਕੋਲੋਂ ਹੰਕਾਰ ਦੀ ਬਦਬੂ ਆ ਰਹੀ ਆ। ਮਤਲਬ ਕਿ ਹੁਣ ਇਹ ਬਿਆਨਬਾਜ਼ੀ ਜਿਹੜੀ ਹੈ ਨਾ ਸਭ ਹੱਦਾਂ ਬੰਨੇ ਤੋੜ ਰਹੀ ਆ। ਤੇ ਨਾਲ ਇੱਥੋਂ ਤੱਕ ਕਹਿ ਦਿੱਤਾ ਕਿ ਜ਼ੁਬਾਨ ਹੈਸੀਅਤ ਤੋਂ ਹੁਣ ਵੱਡੀ ਹੋ ਗਈ। ਤੇ ਸੀਐਮ ਅਹੁਦਾ ਜਿਹੜਾ ਤੁਸੀਂ ਉਹਦੀ ਗਰਿਮਾ ਨੂੰ, ਯਾਨੀ ਉਹਦਾ ਜਿਹੜਾ ਯਸ਼ ਆ, ਉਹਦੀ ਜਿਹੜੀ ਮਰਿਆਦਾ, ਉਹਨੂੰ ਠੇਸ ਪਹੁੰਚਾ ਰਹੇ ਹੋ। ਤਾਂ ਇਹ ਕਾਫੀ ਬਿਆਨਬਾਜ਼ੀ ਗਾਂ ਚਲੇ ਗਈ ਆ ਗੁਰਪ੍ਰੀਤ ਜੀ, ਗੱਲ ਹੁਣ ਗਾਂ ਤੱਕ ਚਲੇ ਗਈ ਆ। ਤੇ ਵੇਖੋ ਕਿਉਂਕਿ ਰਵਨੀਤ ਬਿੱਟੂ, ਸੁਨੀਲ ਜਾਖੜ, ਸਿਰਸਾ, ਉਹ ਵੀ ਸਾਰੇ ਮੈਦਾਨ ਦੇ ਵਿੱਚ ਤਣੇ ਹੋਏ ਆ। ਤੇ ਇਧਰੋਂ ਮਾਨ ਸਾਹਿਬ, ਕਿਉਂਕਿ ਮਾਨ ਸਾਹਿਬ ਦੇ ਨਾਲ ਤੁਸੀਂ ਵੇਖੋ, ਨੋਟ ਕਰੋ ਨਾ, ਦਿੱਲੀ ਦਰਬਾਰ ਦਾ ਕੋਈ ਨੇਤਾ ਨਹੀਂ ਬੋਲ ਰਿਹਾ, ਬੋਲ ਰਹੇ ਨੇ ਤੇ ਮਾਨ ਸਾਹਿਬ ਕੀ ਦੂਜੇ ਬੁਲਵਾ ਰਹੇ ਨੇ ਜਾਂ ਮਾਨ ਸਾਹਿਬ ਆਪਣੀ ਮਰਜ਼ੀ ਨਾਲ ਬੋਲ ਰਹੇ ਨੇ। ਇੰਟਰਸਟਿੰਗ ਹੈ ਇਹ ਚੀਜ਼। ਬਿਆਨਬਾਜ਼ੀ ਨਾ ਦੇਖੋ, ਬਿਆਨਬਾਜ਼ੀ ਦੇ ਪਿੱਛੇ ਸ਼ਬਦ ਤੇ ਕਾਰਨ ਦੇਖੋ ਜੀ। ਹੁਣ ਨੁਕਸਾਨ ਹੁੰਦਾ ਦੇਖੋ, ਤੇਲ ਦੇਖ, ਤੇਲ ਦੀ ਧਾਰ ਦੇਖ ਜੀ। ਸੋ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਜਿਹੜਾ ਕੱਪੜਾ ਕਾਰੋਬਾਰੀ ਦਾ ਕਤਲ ਹੁੰਦਾ ਹੈ ਅਬੋਹਰ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਉਸ ਦੇ ਕੁਝ ਮੁਲਜ਼ਮ ਉਸ ਮਾਮਲੇ 'ਚ ਫੜੇ ਜਾਂਦੇ ਨੇ, ਉਹਨਾਂ ਨੂੰ ਮੌਕੇ ਤੇ ਕਿਤੋਂ ਹਥਿਆਰ ਜ਼ਬਤ ਕਰਨ ਦੇ ਲਈ ਲਿਜਾਇਆ ਜਾਂਦਾ ਹੈ। ਤੁਸੀਂ ਉਹ ਸਾਰੀ ਕਹਾਣੀ ਦੱਸੀ ਸੀ ਕਿ ਕਿਵੇਂ ਦਾ ਉਹ ਏਰੀਆ ਹੈ ਸਾਰਾ, ਤੇ ਉੱਥੇ ਫਿਰ ਜੋ ਕਹਾਣੀ ਬਣੀ ਉਹ ਸਾਰੀ ਪੁਲਿਸ ਨੇ ਆਪ ਬਾਈਟ ਦੇ ਵਿੱਚ ਦੱਸੀ। ਪਰ ਉਸ ਦੇ ਵਿੱਚ ਕਹਿੰਦੇ ਬਾਅਦ ਚੋਂ ਜਿਹੜੀ FIR ਹੁਣ ਸਾਹਮਣੇ ਆ ਰਹੀ ਹੈ ਉਹ ਕੁਝ ਹੋਰ ਬਿਆਨ ਕਰ ਰਹੀ ਹੈ, ਉਹ ਬਿਲਕੁਲ ਉਲਟ ਹੈ ਜੋ ਕੁਝ ਉਹਨਾਂ ਨੇ ਬਾਈਟ 'ਚ ਆਖਿਆ ਸੀ ਪੁਲਿਸ ਨੇ।
ਇਹ ਸਾਰੇ ਮਾਮਲੇ ਨੂੰ ਵਿਰੋਧੀ ਧਿਰ ਉਭਾਰ ਰਹੀ ਹੈ ਲਗਾਤਾਰ ਇਸ ਐਨਕਾਊਂਟਰ ਨੂੰ। ਉਹੀ ਗੱਲ ਜਿਹੜੀ ਤੁਸੀਂ ਪਿਛਲੀ ਖਬਰ ਦੇ ਵਿੱਚ ਕੀਤੀ ਸੀ ਕਿ ਸੁਖਪਾਲ ਖਹਿਰਾ ਹੁਣੀ ਸ਼ੌਕ ਹੋ ਗਏ ਜਦੋਂ ਮੌਕਾ ਮਿਲਿਆ, ਪਰ ਉਹਨਾਂ ਨੇ ਉਸ ਮੌਕੇ ਨੂੰ ਸਾਂਭਿਆ ਵੀ। ਉਹਨਾਂ ਨੇ ਲੈਂਡ ਪੂਲਿੰਗ ਦੀ ਗੱਲ ਕਰਦਿਆਂ ਇਸ ਐਨਕਾਊਂਟਰ ਤੇ ਵੀ ਚਾਨਣਾ ਪਵਾਇਆ, ਜਵਾਬ ਮੰਗਿਆ। ਤੇ ਤੁਸੀਂ ਕੀ ਕਹਿੰਦੇ ਹੋ ਜੀ, ਇਸ ਨੂੰ ਲਗਾਤਾਰ ਉਭਾਰਿਆ ਜਾ ਰਿਹਾ ਹੈ, ਚੱਕਿਆ ਜਾ ਰਿਹਾ ਹੈ? ਹਾਲੇ ਤਾਂ ਪੁਰਾਣੇ ਕੇਸ ਜਿਹੜੇ ਨਰਿੰਦਰਦੀਪ ਵਾਲਾ ਮੁੰਡੇ ਦਾ ਜਿਹੜਾ ਕੇਸ ਸੀ, ਉਹਦੇ ਵਿੱਚ ਕੋਈ ਗੱਲ ਤੜਪਤਨ ਨਹੀਂ ਲੱਗੀ ਸੀ। ਇਹ ਕਿੱਧਰ ਨੂੰ ਹੁਣ ਮਾਮਲਾ ਤੁਰ ਪਿਆ ਜੀ? ਨਹੀਂ, ਜਿਹੜਾ ਨਰਿੰਦਰਦੀਪ ਦਾ ਮਾਮਲਾ ਉਹ ਐਨਕਾਊਂਟਰ ਦਾ ਮਾਮਲਾ ਨਹੀਂ ਹੈ ਗੁਰਪ੍ਰੀਤ ਜੀ। ਉਹ ਮਾਮਲਾ ਹੈ ਕਿ ਹਿਰਾਸਤੀ ਮੌਤ ਆ ਉਹ, ਤੇ ਉਹਦੇ ਕਾਰਨ ਕੀ ਨੇ? ਤਸ਼ੱਦਦ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਉਹਦੇ ਤੇ ਮਤਲਬ ਕਿ ਇੱਕ ਸਸਪੈਂਸ ਹੈ, ਪੁਲਿਸ ਦੀ ਕਹਾਣੀ ਕੁਛ ਆ, ਪੀੜਤ ਕਹਿੰਦੇ ਕਿ ਟੌਰਚਰ ਕਰਕੇ ਮਾਰਿਆ ਗਿਆ। ਠੀਕ ਹੈ ਜੀ, ਅਜੇ ਕੁਝ ਰਿਪੋਰਟਾਂ ਵਿਸਰੇ ਵਗੈਰਾ ਦੀਆਂ ਆਉਣੀਆਂ ਬਾਕੀ ਆ। ਤਾਂ ਮਤਲਬ ਕਿ ਉਹ ਹਿਰਾਸਤੀ ਮੌਤ ਹੈ ਤੇ ਉਹਦੀ ਇਹ ਜਾਂਚ ਦਾ ਸਿੱਟਾ ਨਿਕਲਣਾ ਬਾਕੀ ਹੈ ਕਿ ਉਸको ਕਿੰਨਾ ਟੌਰਚਰ ਕੀਤਾ ਗਿਆ, ਤੇ ਉਹ ਵੀ ਨਿਆਂ ਹੋਣਾ ਚਾਹੀਦਾ। ਮੇਰਾ ਇਹ ਮੰਨਣਾ ਹੈ ਹਿਰਾਸਤੀ ਮੌਤ ਤੇ। ਪਰ ਉਹ ਜਿਹੜਾ ਕੋਈ ਗੁਨਾਹਗਾਰ ਹੈ, ਉਹ ਇਹ ਨਹੀਂ ਹੈ ਕਿ ਮੰਨ ਲਓ ਕੋਈ ਅਫਸਰ ਉੱਥੇ ਹੈ ਹੀ ਨਹੀਂ ਹੈ ਤੇ ਆਪਾਂ ਕਹੀਏ ਕਿ ਉਹਨੂੰ ਵੀ ਟੰਗ ਦਿਓ। ਮੈਂ ਕਹਿੰਦਾ ਕਿ ਜੇ ਟੌਰਚਰ ਹੋਇਆ ਤਾਂ ਟੌਰਚਰ ਜਿਸ ਬੰਦੇ ਨੇ ਕੀਤਾ ਉਹਨੂੰ ਚੁੱਕ ਕੇ ਉਮਰ ਭਰ ਦੇ ਲਈ ਜੇਲ੍ਹ ਦੇ ਵਿੱਚ ਸੁੱਟਣਾ ਚਾਹੀਦਾ। ਮੈਂ ਤੇ ਐਂਟੀ ਟੌਰਚਰ ਲਾਅ ਦੀ ਵਕਾਲਤ ਕਰ ਗੁਰਪ੍ਰੀਤ ਜੀ। ਮੈਂ ਉਹ ਗੱਲਾਂ ਕਰਦਾ ਹੁੰਦਾ, ਮੈਂ ਹੈ ਤੇ ਕਮਲਾ ਰਮਲਾ, ਜਿਹੜੀਆਂ ਗੱਲਾਂ ਤੁਸੀਂ ਕਦੇ ਸੁਣੀਆਂ ਹੀ ਨਹੀਂ ਹੁੰਦੀਆਂ। ਪੁਲਿਸ ਰਿਫਾਰਮਸ ਦਾ ਸ਼ਬਦ ਕਦੇ ਲੋਕਾਂ ਨੇ ਸੁਣਿਆ ਹੀ ਨਹੀਂ ਸੀ। ਮੈਂ 2017 ਚ ਲਿਆ ਸੀ ਕਿ ਇਹਦੇ ਬਗੈਰ ਗਤੀ ਨਹੀਂ ਹੋਣੀ, ਇੱਕ ਦਿਨ ਤੁਸੀਂ ਇਹਦੇ ਤੇ ਆਓ। ਇਸੇ ਤਰ੍ਹਾਂ ਮੈਂ ਕਹਿਣਾ, ਚਾਹੇ ਨਰਿੰਦਰਦੀਪ, ਚਾਹੇ ਇਸ ਤੋਂ ਪਹਿਲਾਂ ਜਿਹੜਾ ਮੁੰਡਾ ਮਾਰ ਕੇ ਝੀਲਾਂ ਚ ਸੁੱਟਿਆ ਗਿਆ ਸੀ, ਪੁਲਿਸ ਤੇ ਦੋਸ਼ ਲੱਗੇ ਬਠਿੰਡੇ ਚ, ਜੀ, ਚਾਹੇ ਉਹਦਾ ਮਾਮਲਾ, ਕਿਉਂਕਿ ਇਹ ਸਾਰੇ ਮੈਨੂੰ ਤੇ ਯਾਦ ਹੈ, ਚਾਹੇ ਕੋਈ ਹੋਰ, ਜਦ ਤੱਕ ਐਂਟੀ ਟੌਰਚਰ ਲਾਅ ਨਹੀਂ ਆਏਗਾ, ਮੇਰੀ ਗੱਲ ਯਾਦ ਰੱਖੀ, ਇਹਦਾ ਮਸਲੇ ਦਾ ਹੱਲ ਨਹੀਂ ਹੋਣਾ ਜੀ। ਔਰ ਉਹ ਕੱਲੇ ਪੰਜਾਬ ਚ ਨਹੀਂ, ਇੰਡੀਆ ਚ। ਤੁਹਾਨੂੰ ਕੀ ਲੱਗਦਾ ਕਿ ਦੂਜੀਆਂ ਪੁਲਿਸ ਵਾਲੇ ਜਿਹੜੇ ਆ, ਦੂਜੀਆਂ ਪੁਲਿਸਾਂ ਨੇ ਜਿਹੜੀਆਂ, ਉਹ ਥਾਣੇ ਚ ਜਾਂਦਿਆਂ ਹੀ ਏਸੀ ਛੱਡ ਦਿੰਦੀਆਂ ਨੇ 16 ਤੇ ਦਰੀ ਵਿਛਾ ਕੇ ਤੇ ਕੰਬਲ ਦੇ ਕੇ ਪੁੱਛਦੀਆਂ, ਪੁੱਤ ਪੀਜ਼ਾ ਖਾਣਾ ਹੈ ਕਿ 버ਗਰ ਖਾਣਾ ਹੈ ਕਿ ਲੱਸੀ ਪੀਏਗਾ ਵੇਰਕਿਆਂ ਦੀ, ਮਿੱਠੀ ਫਿੱਕੀ ਲੂਣੀ? ਏਦਾਂ ਨਹੀਂ ਹੈ ਸਾਹਿਬ, ਜ਼ਿਆਦਾ ਕਿਤੇ ਥੋੜਾ ਹੈ ਕਿਤੇ ਜ਼ਿਆਦਾ। तो कहने का मतलब है, चलो एंटी टॉर्चर लॉ ते भी आप किस दिन गल करांगे कि जो होना चाहिए जी जी। अच्छा, गल जिहड़ी है वो आ गई एनकाउंटर ते फिर पहुंचाओगे। देखो एनकाउंटर दा बिल्कुल पुलिस ही दस रही है कि रिकॉर्डेड बाइट जिहड़ी आई साडे कोल, तां मान लो ओहदे च तां DIG कह रहे कि रिकवरी वास्ते लैके आ रहे हैं। FIR दे विच बई वो कुछ होर कह रहे ने कि असीं लिआंदी सी ਇਹ ਜਿਹੜੀ ਦੋ ਬੰਦਿਆਂ ਦੀ ਜੋੜੀ ਤੇ ਇਹਨਾਂ ਨੂੰ ਨਾਲ ਦੇ ਇਹਨਾਂ ਦੇ ਮਾਰ ਗਏ ਨੇ। ਇਹ ਵੀ ਕਮਾਲ ਦੀ ਪੁਲਿਸ ਆ ਕਿ ਬੰਦੇ ਪਹਿਲਾ ਬੰਦਾ ਮਾਰ ਜਾਂਦੇ ਆ, ਇਹ ਉਹਨਾਂ ਦੇ ਮੁਲਜ਼ਮ ਫੜਦੇ ਆ, ਉਹ ਇਹਨਾਂ ਦੀ ਹਿਰਾਸਤ ਦੇ ਵਿੱਚ ਫੇਰ ਬੰਦੇ ਮਾਰ ਜਾਂਦੇ ਆ। ਯਾਰ ਇਹ ਕੋਈ ਫਿਲਮ ਚੱਲ ਰਹੀ ਆ? ਇਹ ਕਿਸੇ ਡੌਨ ਬੇਸਡ ਫਿਲਮ ਦਾ ਕੋਈ ਆਪਾਂ ਸੀਨ ਦੇਖ ਰਹੇ? ਤੇ ਦੂਜੀ ਗੱਲ ਹੈ, ਐਨਕਾਊਂਟਰ ਤਾਂ ਹੁਣ ਸਾਫ਼ ਆ, ਸਪਸ਼ਟ ਆ। ਤਾਂ ਦੇਖੋ ਅੱਗੇ ਕੀ ਬਣਦਾ ਹੈ। ਕੋਈ CBI ਇਨਕੁਆਇਰੀ ਲੱਗੇ ਤੇ ਤਦ ਹੀ ਆ, ਨਹੀਂ ਤਾਂ ਪੰਜਾਬ ਪੁਲਿਸ ਤਾਂ ਹੁਣ ਤੁਹਾਨੂੰ ਪਤਾ ਹੀ, ਉਹ ਗੁੰਗਲੂਆਂ ਤੋਂ ਮਿੱਟੀ ਝਾੜ ਦੇਵੇਗੀ ਜੇ ਜਾਂਚ ਪੜਤਾਲ ਹੁੰਦੀ ਵੀ ਆ। ਪਰ ਜਿਹੜੀ ਗੱਲ ਕਹਿਣ ਵਾਲੀ ਆ ਕਿ ਉਹ ਇਹ ਗੱਲ ਸਿੱਧ ਹੋ ਗਈ ਕਿ ਇਹ ਬੰਦੇ ਜਿਹੜੇ ਆ ਇਸ ਕੇਸ ਦੇ ਵਿੱਚ ਇਨੋਸੈਂਟ ਨਹੀਂ ਸੀ ਜੀ। ਮਤਲਬ ਕਿ ਠੀਕ ਹੈ, ਐਨਕਾਊਂਟਰ ਫੇਕ ਹੋ ਸਕਦਾ, ਅਸਲੀ ਹੋ ਸਕਦਾ ਹੈ ਮੁਕਾਬਲਾ, ਪਰ ਇਹ ਮੁੰਡੇ ਇਹ ਨਹੀਂ ਹੈ ਕਿ ਇਨੋਸੈਂਟ ਸੀ ਜੀ ਜੀ। ਇਹ ਸਾਡੇ ਸ਼ਹਿਰ ਰਹੇ ਆ ਕੇ ਉਸ ਰਾਤ ਤੇ ਮਤਲਬ ਕਿ ਜਿੱਥੇ ਮੈਂ ਕੰਮ ਧੰਦਾ ਕਰਦਾ ਬਹਿਨਾ, ਮੈਂ ਜਿੱਥੇ ਮੇਰਾ ਟਿਕਾਣਾ ਹੈ ਉੱਥੇ ਨਾਲ ਹੀ ਉਹ ਹੋਟਲ ਆ, ਤੇ ਉਹ ਸਾਰੀ ਰਾਤ ਉੱਥੇ ਰਹੇ ਨੇ। ਸਵੇਰੇ 6:30 ਗਏ ਨੇ, ਉੱਥੇ ਝੂਠ ਬੋਲਿਆ ਕਿ ਅਸੀਂ ਮਲੋਟੋ ਕਾਰ ਲੈਣ ਆਏ, ਜਦ ਕਿ ਉਹ ਉੱਥੋਂ ਮਲੋਟ ਤੋਂ 30 ਕਿਲੋਮੀਟਰ ਲਹਿੰਦੇ ਵਾਲੇ ਪਾਸੇ ਹੋਰ ਜਾਂਦੇ। ਤੇ ਫਿਰ ਜਾ ਕੇ ਤੁਸੀਂ ਦੇਖਿਆ ਫੁਟੇਜ ਦੇ ਵਿੱਚ, ਕੋਈ ਉਹ ਲਿਫਟ ਥੋੜੀ ਦੇ ਰਹੇ ਆ, ਉੱਥੇ ਉਹਨਾਂ ਨੂੰ ਚੜਾ ਰਹੇ ਨੇ। तो इस करके इनोसेंट कहना मेरे ख्याल के नाल वो ते ज्यादा काली दी गल है कोई। ते दूजी गल है कि एनकाउंटर जिहड़ा है वो इस वेले चर्चा का विषय। हुण देखना होएगा कि की परिवार कोर्ट च जांदा, क्योंकि पंजाब पुलिस ते CBI नूं जांच सौंपेगी नहीं। परिवार जां कोई मनुखी अधिकारां नूं समर्पित जथेबंदी कोर्ट च जांदी है कि नहीं, इस गल ते ही हुण निर्भर करदी है कहानी जी। सो वेखांगे बनदा की है। जेकर अगे चलीए तां खबर ते आउने आ, कारोबारी हत्याकांड दे विच होर वैसे गिरफ्तारियां होईयां ने जी ਇਹਦੇ ਚ?
ਹਾਂਜੀ, ਉਹ ਵੀ ਨਾਲ ਹੀ ਕਰ ਦਿੰਨੇ ਆਪਾਂ ਕਿ ਦੇਖੋ ਗੁਰਪ੍ਰੀਤ ਜੀ, 2 ਗ੍ਰਿਫਤਾਰੀਆਂ ਕਿ 3 ਹੋਈਆਂ ਨੇ ਇਧਰੋਂ ਰਾਜਸਥਾਨ ਵਾਲੀ ਸਾਈਡ। ਮੈਂ ਸ਼ਾਇਦ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜਿਹੜਾ ਸ਼ੂਟਰ ਆ ਉਹਨਾਂ ਦੇ ਵਿੱਚੋਂ ਇੱਕ ਉਹਦੀ ਜਿਹਦੀ ਪਛਾਣ ਹੋਈ ਆ ਸ਼ਕਤੀ, ਉਹ ਇੱਥੋਂ ਦਾ ਹੀ ਆ, ਸਾਡੇ ਲਾਗੇ ਪਿੰਡ ਆ ਅਬੋਰ ਦੇ ਅਜ਼ੀਮਗੜ੍ਹ ਉੱਥੋਂ ਦਾ। ਤੇ ਇਹ ਜਿਹੜਾ ਸ਼ਕਤੀ ਆ ਇਹਦੇ ਬਾਰੇ ਮੈਂ ਪਤਾ ਪਹਿਲੇ ਦਿਨ ਕੀਤਾ ਸੀਗਾ, ਤੇ ਮੈਨੂੰ ਕਿਸੇ ਮੇਰੇ ਸੱਜਣ ਨੇ ਦੱਸਿਆ ਕਿ ਇਹ ਟਰੱਕਾਂ ਤੇ ਵੀ ਜਾਂਦਾ ਹੁੰਦਾ ਸੀਗਾ। ਜੀ ਤੇ ਉਦੋਂ ਹੀ ਮੈਂ ਹਿਸਾਬ ਲਾ ਲਿਆ ਕਿ ਪੇਤੀ ਇਹ ਰਾਜਸਥਾਨ ਨੂੰ ਨਿਕਲਿਆ। ਜੀ ਜੀ ਇਹ ਰਾਜਸਥਾਨ ਨੂੰ ਮਤਲਬ ਕਿ ਇਹਨਾਂ ਨੇ ਜਾ ਕੇ ਉੱਥੇ ਪਨਾਹ ਲਈ ਇਹਨਾਂ ਬੰਦਿਆਂ ਕੋਲੋਂ, ਤੇ ਇਹਨਾਂ ਬੰਦਿਆਂ ਨੇ ਪੈਸਾ ਧੇਲਾ ਮੁਹੱਈਆ ਕਰਵਾਇਆ। ਇਹਦਾ ਮਤਲਬ ਹੈ ਕਿ ਕਾਰ ਵਾਲੇ ਜਿਹੜੇ ਆ ਉਹ ਇਧਰ ਨੂੰ ਜਦੋਂ ਆਏ ਨੇ, ਮਤਲਬ ਕਿ ਉਹਨਾਂ ਨੂੰ ਉੱਥੋਂ ਕੱਢ ਕੇ ਇਹ ਨਾਲ ਨਹੀਂ ਲੈ ਕੇ ਆਏ, ਇਧਰ ਨੂੰ ਪੰਜਾਬ ਵਾਲੀ ਸਾਈਡ ਨਹੀਂ ਆਏ, ਕਿਉਂਕਿ ਅਬੋਹਰ ਤੋਂ ਅੱਗੇ ਰਾਜਸਥਾਨ ਸਟਾਰਟ ਹੋ ਜਾਂਦਾ ਹੈ। ਹੂੰ ਇਦਾਂ ਹੀ ਲੱਗਦਾ ਹੈ ਨਾ। ਤੋ ਉਹ ਕਿਉਂਕਿ ਭੇਤੀ ਬੰਦਾ ਹੈ, ਉਹ ਤੁਸੀਂ ਦੇਖਣਾ ਜਿਵੇਂ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀਗੇ, ਉਹ ਕਰਦੇ ਕਰਾਉਂਦੇ ਤੁਹਾਨੂੰ ਪਤਾ ਨਾ ਕਿੱਥੇ ਜਾ ਕੇ ਫੜੇ ਸੀ, ਸ਼ਾਇਦ ਗੁਜਰਾਤ ਦੇ ਵਿੱਚ। ਜੀ ਜੀ ਇਹ ਬੰਦੇ ਵੀ ਉਧਰ ਨੂੰ ਜਾਣਗੇ, ਪਰ ਇਹਨੂੰ ਨਿਕਲਣ ਦਾ ਯਤਨ ਕਰਨਗੇ। ਸੋ ਦੇਖਦੇ ਆ, ਪੁਲਿਸ ਦੀਆਂ ਕਾਫੀ ਟੀਮਾਂ ਇਹਨਾਂ ਦੇ ਮਗਰ ਲੱਗੀਆਂ ਹੋਈਆਂ ਨੇ ਗੁਰਪ੍ਰੀਤ ਜੀ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ ਅੱਗੇ। ਜੇਕਰ ਚੱਲੀਏ ਤਾਂ ਅੱਜ ਪੰਜਾਬ ਦੇ 2 ਮੰਤਰੀਆਂ ਤੇ ਚੰਡੀਗੜ੍ਹ ਦੇ ਵਿੱਚ FIR ਦਰਜ ਹੋ ਗਈ ਹੈ, ਤੇ ਉਸ FIR ਦਰਜ ਹੋਣ ਦਾ ਜਿਹੜਾ ਕਹਿ ਲਈਏ ਰਿਐਕਸ਼ਨ ਹੈ ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਪਾਇਓ ਜਰਾ ਚਾਨਣਾ ਕਿਹੜੇ ਕਿਹੜੇ ਮੰਤਰੀ ਨੇ। ਦੇਖੋ, ਅਮਨ ਅਰੋੜਾ ਅਤੇ ਚੀਮਾ ਸਾਹਿਬ ਤੇ ਮੁਕੱਦਮਾ ਦਰਜ ਹੋਇਆ ਹੈ, ਤੇ ਅਮਨ ਅਰੋੜਾ ਨੇ ਆਖਿਆ ਜਾਓ ਪਾ ਲਓ ਇਹੋ ਜਿਹੇ 36 ਕੇਸ ਪਾ ਲਓ, ਸਾਡੇ ਤੇ ਕੀ ਪਰਵਾਹ ਹੈ। ਤੇ ਗੱਲ ਇਹ ਆ ਕਿ ਕੋਈ ਨਹੀਂ ਸੱਤਾ 'ਚ ਰਹਿੰਦੇ ਤੇ ਕਿਹਨੂੰ ਪਰਵਾਹ ਹੁੰਦੀ ਆ ਅਰੋੜਾ ਸਾਹਿਬ। ਗੱਲ ਤੇ ਇਹ ਆ ਕਿ ਜਦੋਂ ਵਿਰੋਧੀ ਧਿਰ 'ਚ ਆ ਜਾਈਏ ਫੇਰ ਪਤਾ ਲੱਗਦਾ ਹੁੰਦਾ। ਕੋਈ ਗੱਲ ਨਹੀਂ, ਠੀਕ ਆ। ਪਰ ਜੇ ਤੁਸੀਂ ਲੋਕਾਂ ਦੀਆਂ ਇਨਕੁਆਰੀਆਂ ਕਰਾਵੋ, ਲੋਕਾਂ ਦੀਆਂ ਜਾਣਕਾਰੀਆਂ ਖੁਫੀਆ ਤੌਰ ਤੇ ਇਕੱਠੀਆਂ ਕਰਵਾਓ, ਤੇ ਮਤਲਬ ਕਿ ਐਨਕਾਊਂਟਰਾਂ ਨੂੰ ਜਸਟੀਫਾਈ ਕਰੋ, ਮਤਲਬ ਕਿ ਬਿਨਾਂ ਗੱਲ ਤੋਂ ਕਿਸੇ ਨੂੰ ਕਹੋ ਇਹ ਤਸਕਰ ਹੈ, ਤਸਕਰ ਦਾ ਸਾਥੀ ਹੈ, ਉਹ ਸਭ ਕੁਝ ਜਾਇਜ਼ ਹੈ। ਜੇ ਹੁਣ ਤੁਹਾਡੇ ਤੇ ਅਗਲੇ ਨੇ ਸ਼ਿਕਾਇਤ ਕਰ ਦਿੱਤੀ ਆ ਤੇ ਕਾਨੂੰਨ ਦਾ ਸਾਹਮਣਾ ਕਰੋ। ਸ਼ਿਕਾਇਤ 'ਚ ਇਹੋ ਹੀ ਸੀ ਨਾ ਕਿ ਗਨੀਵ ਕੌਰ ਮਜੀਠੀਆ ਉਹਨਾਂ ਨੇ ਕਿਹਾ, ਤੇ ਗਨੀਵ ਕੌਰ ਕੱਟ ਕੇ ਕੱਲਾ ਮਜੀਠੀਆ ਚਲਾ ਦਿੱਤਾ। ਕੀ ਇਹਨੂੰ ਉਹ ਸਦਨ ਦੇ ਵਿੱਚ ਰੱਦ ਕਰਦੇ? ਗੱਲ ਤੇ ਇਹ ਸੀ ਨਾ ਗੁਰਪ੍ਰੀਤ ਜੀ। ਸਵਾਦ ਤੇ ਤਾਂ ਸੀ ਜੇ ਉਸ ਸ਼ਿਕਾਇਤ ਨੂੰ ਚੈਲੰਜ ਕਰਦੇ ਕਿ ਬਾਈ ਤੁਸੀਂ ਝੂਠੀ ਸ਼ਿਕਾਇਤ ਕੀਤੀ ਆ, ਤੁਸੀਂ ਭਾਜਪਾ ਨਾਲ ਰਲ ਕੇ ਸਾਨੂੰ ਘੇਰ ਰਹੇ ਹੋ, ਅਸੀਂ ਇਸ ਸਦਨ ਦੇ ਵਿੱਚ ਚੈਲੰਜ ਕਰਦੇ ਹਾਂ ਕਿ ਅਸੀਂ ਉਸ ਵੀਡੀਓ ਨਾਲ ਛੇੜਛਾੜ ਕੀਤੀ ਆ, ਤੁਸੀਂ ਸਾਬਤ ਕਰਿਓ। ਫਿਰ ਤੇ ਸਵਾਦ ਆਉਂਦਾ ਨਾ, ਤੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਲੈ ਜਾਣਾ। ਇਹੀ ਤੇ ਇਹਨਾਂ ਦੀ ਕਲਾ ਹੈ, ਇਹੀ ਕਲਾ ਹੈ ਸਰ, ਕਲਾਕਾਰ ਲੋਕ ਨੇ। ਜੀ ਸੋ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਅੱਜ ਵੈਸੇ ਦੌਰੇ ਵੀ ਕੀਤੇ ਜਾ ਰਹੇ ਸੀ ਅਧਿਕਾਰੀਆਂ ਦੇ ਵੱਲੋਂ ਵੱਖ-ਵੱਖ ਦਰਿਆਵਾਂ ਵੱਲ। ਅੱਛਾ ਦੇਖੋ, ਜਲੰਧਰ ਦੇ ਵਿੱਚ ਜਿਹੜੇ ਕਮਿਸ਼ਨਰ ਨੇ, DM ਕਹ ਲਓ, ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ, ਉਹ ਤੇ ਕਹਿ ਰਹੇ ਨੇ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੈ। ਤੇ ਲੁਧਿਆਣੇ ਵਾਲੀ ਬੀਬੀ ਵੀ ਸ਼ਾਇਦ DC ਹੈ ਮੈਨੂੰ ਲੱਗਦਾ, ਕਿ ਉਹ ਵੀ ਕਹਿ ਰਹੇ ਸਨ ਕਿ ਤਿਆਰੀਆਂ ਮੁਕੰਮਲ ਨੇ। ਹੁਣ ਤੁਸੀਂ ਚਲੋ ਆਪਾਂ ਇਹ ਚੀਜ਼ ਤੇ ਮੰਨ ਲਈ ਕਿ ਤਿਆਰੀਆਂ ਮੁਕੰਮਲ ਆ, ਫੌਜ, NDRF, SDRF ਤੇ ਪੁਲਿਸ ਨੂੰ ਅਲਰਟ ਤੇ ਰੱਖਿਆ ਗਿਆ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਹੈ ਉਹ ਅਚਾਨਕ ਵਧਣਾ ਸਟਾਰਟ ਹੋ ਗਿਆ। ਤੇ ਇਧਰੋਂ ਸੂਬਾ ਪ੍ਰਸ਼ਾਸਨ ਜਿਹੜਾ ਹੈ ਉਹ ਕਹਿ ਰਿਹਾ ਕਿ ਭਾਈ ਐਨ ਰਿਪੋਰਟਾਂ ਓਕੇ ਆ, ਫੁੱਲ ਰਿਪੋਰਟਾਂ ਓਕੇ ਨਹੀਂ ਤੇਰੇ ਯਾਰ ਦੀਆਂ। ਤਾਂ ਗੱਲ ਇਹ ਆ ਕਿ ਇਹ ਵੇਖਣਾ ਹੋਏਗਾ ਕਿ ਇਹ ਜਿਹੜੀਆਂ ਤਿਆਰੀਆਂ ਨੇ, ਜੇ ਖੁਦਾ ਨਾ ਖਾਸਤਾ ਮੇਰੀ ਜ਼ੁਬਾਨ ਗਲਤ ਹੋਵੇ, ਮੈਂ ਆਪ ਹੀ ਦੁਆ ਕਰ ਲੈਣਾ ਕਿ ਜੇ ਮੰਨ ਲਓ ਹੜ੍ਹ ਵਰਗੀ ਸਥਿਤੀ ਬਣ ਗਈ ਕਿ ਇਹ ਤਿਆਰੀਆਂ ਵਿੱਚ ਵਹਿਣਗੀਆਂ ਕਿ ਨਹੀਂ, ਇਹ ਵੇਖਣ ਵਾਲੀ ਗੱਲ ਹੈ। ਕਿਉਂਕਿ ਮੈਂ ਤੇ ਜੋ ਜੰਮਿਆ, ਮੈਂ ਤੇ ਜੋ ਸੁਰਤ ਸੰਭਲਿਆ, ਮੈਂ 90 'ਚ ਅਖਬਾਰ ਪੜ੍ਹਨਾ ਸਟਾਰਟ ਕੀਤਾ ਹੈ ਗੁਰਪ੍ਰੀਤ ਜੀ, 90-91 'ਚ। ਜੀ ਠੀਕ ਹੈ ਜੀ। ਮੈਂ ਤੇ ਉਦੋਂ ਤੋਂ ਅੱਜ ਤੱਕ ਇਹੋ ਹੀ ਪੜ੍ਹਦਾ ਆਇਆ ਕਿ ਤਿਆਰੀਆਂ ਮੁਕੰਮਲ ਨੇ, ਤਿਆਰੀਆਂ ਮੁਕੰਮਲ ਨੇ, ਪਰ ਬਾਅਦ ਦੇ ਵਿੱਚ ਕੀ ਹੈ, ਤਿਆਰੀਆਂ ਜਿਹੜੀਆਂ ਨੇ ਉਹ ਮੁੱਕ ਅਮਲ ਜਾਂਦੀਆਂ ਨੇ, ਮਤਲਬ ਅਮਲ ਹੀ ਮੁੱਕ ਜਾਂਦਾ ਉਹਨਾਂ ਦਾ। ਸੋ ਇਸ ਕਰਕੇ ਦੇਖਣਾ ਹੋਏਗਾ ਕੀ ਹੁੰਦਾ ਹੈ। ਜੀ ਤੇ ਅੱਜ ਰਾਜਪਾਲ ਸਾਹਿਬ ਤੇ ਜਥੇਦਾਰ ਸਾਹਿਬ ਮਿਲੇ ਨੇ ਆਪਸ ਦੇ ਵਿੱਚ। ਹਾਂਜੀ ਦੇਖੋ, ਇੰਟਰਸਟਿੰਗ ਹੈ। ਤੇ ਸਭ ਤੋਂ ਵੱਡੀ ਗੱਲ ਕਿ ਯਾਰ ਬਹੁਤ
ਗੁਰਪ੍ਰੀਤ ਜੀ, ਮੈਨੂੰ ਜੀ ਇੱਕ ਵਿਜ਼ੂਅਲ ਜਿਹੜਾ ਦੇਖਣ ਨੂੰ ਮਿਲਿਆ, ਬੜਾ ਜੀ ਮੈਨੂੰ ਕਹ ਲਓ ਕਿ ਸਕੂਨਦਾਇਕ ਵੀ ਹੈ ਕਿ ਜੀ ਗਵਰਨਰ ਸਾਹਿਬ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਪੈਰ ਛੂਏ ਨੇ। ਜੀ ਦੇਖੋ, ਬੜਾ ਪਦਵੀ ਦਾ ਸਨਮਾਨ ਕੀਤਾ ਉਹਨਾਂ ਨੇ, ਕਿਉਂਕਿ ਅਹੁਦੇ 'ਚ ਤਾਂ ਗਵਰਨਰ ਨੇ ਉਹ, ਤੇ ਜੀ ਉਮਰ 'ਚ ਜੀ ਵੱਡੇ ਨੇ, ਪਰ ਜਥੇਦਾਰੀ ਨੂੰ ਉਹਨਾਂ ਨੇ ਸਲਾਮ ਕੀਤਾ। ਤੁਸੀਂ ਇਹ ਦੇਖੋ, ਬਹੁਤ ਜੀ ਵਿਜ਼ੂਅਲ ਜਿਹੜਾ ਹੈ ਨਾ, ਉਹ ਦੇਖਣ ਵਾਲਾ, ਦੇਖਣੀ ਹੋ ਗਿਆ। ਖੈਰ, ਗੱਲ ਇਹ ਆ ਕਿ ਕੁਝ ਵਿਸ਼ਿਆਂ ਤੇ ਚਰਚਾ ਹੋਈ, ਦੱਸਦੇ ਆ ਕਿ ਇੱਕ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ 350ਵਾਂ ਸ਼ਹੀਦੀ ਪ੍ਰੋਗਰਾਮ ਆ, ਸਮਾਗਮ ਆ, ਉਹਦੇ ਤੇ ਇੱਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਇਹਨਾਂ ਮੁੱਦਿਆਂ ਤੇ ਗੱਲ ਤੇ ਹੋਈ ਆ। ਤੇ ਇਸ ਤੋਂ ਇਲਾਵਾ ਚਮਕੌਰ ਸਾਹਿਬ ਦੇ ਕੋਲ ਜਿਹੜੀ ਪੇਪਰ ਫੈਕਟਰੀ ਆ, ਉਹਦਾ ਵਿਰੋਧ, ਮੱਤੇਵਾੜਾ ਜੰਗਲ ਦੇ ਕੋਲ ਗਰੀਬ ਪਰਿਵਾਰਾਂ ਦਾ ਜਿਹੜਾ ਉਜਾੜਾ ਹੈ, ਪੰਜਾਬ ਪੁਲਿਸ ਦੇ ਵਿੱਚ ਇਨਕਾਊਂਟਰਾਂ ਦੀਆਂ ਜਿਹੜੀਆਂ ਘਟਨਾਵਾਂ ਵੱਧ ਰਹੀਆਂ, ਤੇ ਧਰਮ ਪਰਿਵਰਤਨ ਵਰਗੇ ਮੁੱਦੇ ਵੀ ਵਿਚਾਰੇ ਗਏ ਆ। ਹੁਣ ਤੁਹਾਨੂੰ ਨਹੀਂ ਲੱਗਦਾ ਕਿ ਇਹ ਮੁੱਦੇ ਜਿਹੜੇ ਆ, ਅਕਾਲੀ ਦਲ ਵੀ ਇਹਨਾਂ ਤੇ ਖੇਡਦਾ ਹੈ? ਜਿੱਦਾਂ ਆਪਾਂ ਜੀ ਦੇਖਿਆ ਕਿ ਲੈਂਡ ਪੂਲਿੰਗ ਮਾਮਲਾ, ਐਨਕਾਊਂਟਰ ਮਾਮਲਾ, ਉਹ ਸਾਰੇ ਰਾਜਸੀ ਧਿਰਾਂ ਦੇ ਮਾਮਲੇ ਇਸ ਵੇਲੇ ਬੜੇ ਕਹਿ ਲਓ ਭਖੇ ਹੋਏ ਨੇ। ਤਾਂ ਜੀ ਜੀ ਜਥੇਦਾਰ ਸਾਹਿਬ ਨੇ ਜੇ ਵਿਚਾਰੇ ਨੇ, ਤਾਂ ਦੇਖੋ, ਇਹ ਮੁਲਾਕਾਤ ਸ਼ਿਸ਼ਟਾਚਾਰੀ ਹੋ ਸਕਦੀ ਹੈ, ਠੀਕ ਹੈ ਨਾ ਜੀ, ਜਾਂ ਧਾਰਮਿਕ ਆਦਰ ਸਤਿਕਾਰ ਦੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮੀਟਿੰਗਾਂ ਤੋਂ ਅੱਗੇ ਗੱਲ ਜਾ ਸਕਦੀ ਆ, ਕਿਉਂਕਿ ਮਜੀਠੀਏ ਦੀ ਜਾਂਚ ਪੜਤਾਲ ਵੀ NCB ਕੋਲ ਜਾਣੀ ਆ, ਤੇ ਜੇ ਉਹ ਚਲੇ ਜਾਂਦੀ ਆ, ਬਾਅਦ ਦੇ ਵਿੱਚ ਕੁਝ ਉਹਦੇ 'ਚ ਮੇਜਰ ਕੋਈ ਡਿਵੈਲਪਮੈਂਟ ਹੋ ਜਾਂਦੀ ਆ, ਤਾਂ ਇਹ ਲੱਗਦਾ ਹੈ ਕਿ ਮੀਟਿੰਗਾਂ ਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਵਿਖਾਈ ਦੇਵੇ। ਜੀ ਗੁਰਪ੍ਰੀਤ ਜੀ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਕਰਦੇ ਹਾਂ ਜੀ ਸਮਾਪਤ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਤੁਹਾਡਾ 5 ਮਿੰਟ ਪਹਿਲਾਂ ਛੱਡਣ ਲਈ ਵੀ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ, ਰਾਏ, ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਰਹੇਗੀ ਬਰਕਰਾਰ। ਧੰਨਵਾਦ। ਸਤਿ ਸ਼੍ਰੀ ਅਕਾਲ।